एडा बजुर्ग बैड़ा ले आंदा ओदियां दवाइयां लैण वास्ते शहरे दे खलोता पेपर लिख एडा बजुर्ग बैड़ा लैके ਉਹਨੂੰ ਡਲ 'ਚ ਲਾਉਣ ਲੱਗਾ ਮੇਰੀ ਟੋਤੀ ਖੁੱਲ ਗਈ ਬੈੜਾ ਲਿਆ ਕੇ ਉਹਨੂੰ ਇੰਨੇ ਹਾਰ ਹੂਰ ਪਾਏ ਕਮਾਈ ਲਾਗੋ ਲੰਘਦੀ ਕਹਿ ਗਈ ਇਹ ਕਾਉਂਸਲਰ ਹੋਇਆ ਜੇ ਇੱਕ ਵੈੜਾ ਲਿਆਂਦਾ ਤੇ ਤੂੰ ਨੰਬਰ ਲੈ ਲਾਉਂਦਾ ਸੀ ਨਾ ਤੇ ਵੈੜਾ ਕਰਨ ਡਿਆ ਤੇ ਕਹਿੰਦਾ 96 33 ਬੂਟੀ ਪੀ ਕੇ ਹੈਲਮਟ ਚੁੱਲ੍ਹੇ ਤੇ ਰੱਖ ਕਹਿੰਦਾ ਮੈਂ ਸੀਰੀ ਪਕਾਉਣ ਇੱਕ ਵਿਆਹ ਤੇ ਗਿਆ ਯਾਰ ਉੱਥੇ ਦੁਲਹਨ ਫੁੱਲ ਤਿਆਰ ਹੋਈ ਉਹਦੇ ਨਾਲ ਸੱਚਾ ਪਿਆਰ ਹੋ ਗਿਆ अस्सलाम वालेकुम नाजरीन, मैं हूं एक बार फिर फरीद साबरी। आज हमारे साथ फिर वही नौजवान शाहीन जम्बे गफीरो उल्फत जाना को वो अंबार लिए बैठे हैं कि शगुफ्ताने बराहम के हम आस पास हैं जुगतिस्तान हंसी के वो तूफान गोल गप्पा निज़ाम हस्ती को हम लेके बैठे हमारे साथ मिट्टापुरिया अग्गल वांडी इश्क पछोड़े रख नीवी बारी उच्चा मेरा पौड़ी दा डंडा लभदा नहीं नाल मेरे मुदस्सर ते सड़ गईयां मैं कोलियां वांगू सड़ गईयां इमली नहीं मैनू आण कमजोरियां मारिया ही मेरे ढिड घलूवे पै गए ने मैं निक्की जही बालड़ी हाँ किथे पक्खे लै जाने आबास नहीं मैं बहुत ही दानिशवर बैठी मैनू अकलां बहुतियां आउंदियां नहीं मैं मिस्त्री चुल्हे पा बैठी मैं फुफड़ लभदी फिरनी आ दानिश मेरे इको उस्तरे दी मार सहीओ मेरे इको उस्तरे दी मार सहीओ ओ निक्की कोणी थल्ले सौंदा सी ते छमका मारदी कोठे टपदी विच बालियां ओ रखदी पैसे नहीं ओ टिंड किथे गई यार नहीं मैं नाल कड़छियां बैठी हां कालू नाई वाह 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 क्या नाजरीन शो का जो उन्वान ਰਹਿੰਦ ਇੱਕ ਜਗ੍ਹਾ ਤੇ ਨਾ ਇੰਜ ਬਾਇਓਮੈਟ੍ਰਿਕ ਕਰਕੇ ਦਰਵਾਜ਼ਾ ਖੋਲਦਾ ਸੀ 3 ਦਰਵਾਜ਼ੇ ਲੰਘ ਕੇ ਕਹਿੰਦਾ ਬਾਇਓ ਹੈਟ੍ਰਿਕ ਰੀਦ ਜੋ ਤੂੰ ਰਚਾ ਕਰਤਾ ਨਾ ਦਿਲ ਨਹੀਂ ਕਰਨ ਡਿਆ ਰਚਾ ਕਰਤਾ ਤੂੰ ਹੀ ਲੱਗਾ ਰਹਿ मैं एक लुकण मिट्टी दा मिठा जी शेर याद आ गया एक बाबा जी ने लुकण मिट्टी लिखी ਲੁਕਣ ਮੀਟੀ ਨਾਲ ਨੀਆਂ ਭਰੀਆਂ ਹੁੰਦੀਆਂ ਯਾਰ ਚੱਲ ਜਾਣਦੇ ਯਾਰ ਚੱਲ ਹਾਂ कहंदा कि जद मैं ओनू लभण तुरिया ला के पूरा जोर ਹਾਏ ਫਿਲਮ ਦੇ ਬੰਦੇ ਨੇ ਮੈਨੂੰ ਪੈਸੇ ਦਿੱਤੇ ਕਹਿੰਦਾ ਤੂੰ ਏ ਮੇਰਾ ਹੀਰੋ ਕੋਈ ਹੋਰ नहीं उन्हें क्या तू है चोर जद मैं ओनू लभण तुरिया ला के पूरा जोर ਬੁੱਕਲ ਦੇ ਵਿੱਚ ਚੋਰ ਨਹੀਂ ਮੇਰੀ ਬੁੱਕਲ ਦੇ ਵਿੱਚ ਚੋਰ ਮੈਂ ਕਿ ਹਿਲ ਜਾਣਾ ਤੇ ਸਾਰਾ ਸ਼ੋਅ ਜਾਂਦਾ ਰਹਿਣਾ मैं तेन क्या आराम नाल मैं शेर में जदों कहां तू क्या सी आपे विच शेर कह लवी ਅੱਲਾ ਮੈਂ ਐਸ ਸ਼ੇਰ ਦਾ ਕਹਿ ਰਹੀ ਕੋ ਯਾਰ जद मैं ओनू लभण तुरिया ला के पूरा जोर ਹੋਰ ਵੀ ਹੋਰ ਵੀ ਬਹੁਤ ਅੱਛੇ ਕਿਤੇ ਹਾਲ ਸੁਣਾਉਣ ਡਿਆ ਉਹ जद मैं ओनू लभण तुरिया ला के पूरा जोर अरशाद यार कैसा जद मैं ओनू लभण तुरिया ला के पूरा जोर रोड जद मैं ओनू लभण तुरिया ला के पूरा जोर वंस मोर जद मैं ओनू लभण तुरिया ला के पूरा जोर ਜਾ ਮੰਗਾ ਲਿਆ ਮੈਂ ਰੋਲ ਰੋਲ ਵਾਹ ਵਾਹ जद मैं ओनू लभण तुरिया ला के पूरा जोर ਮੈਨੂੰ ਧਰਤੀ ਕਲੀ ਕਰਾ ਦੇ ਤੇ ਦੇਖ ਲੈ ਮੇਰੀ ਟੋਰ वाह वाह जद मैं ओनू लभण तुरिया ला के पूरा ਜ਼ੋਰ ਆ ਕਿੱਥੋਂ ਆਇਆ ਪਾਟਾ ਢੋਲ यार जोर जोर का है जी जद मैं लभण तुरिया ला के पूरा जोर ਮੇਰੀ ਕਸ਼ਤੀ ਵਹਾਂ ਡੁੱਬੀ ਜਹਾਂ ਪਾਣੀ ਕਮ ਥਾ मिठे वेख ला फिर ਇਹਦਾ ਰਦੀਫ ਦਾ ਰੋਲਾ ਹੁੰਦਾ ਵਾ ਆ ਢੋਲ ਤੇ ਜ਼ੋਰ ਬਣਦਾ ਵਾ ਹੈ ਉਦੋਂ ਮੇਰੇ ਤੇ ਸਾਡੀ ਵੀ ਚਲੋ ਯਾਰ ਉਹਨੂੰ ਤੇ ਨਹੀਂ ਅਕਲ ਨਹੀਂ ਤੈਨੂੰ ਨਹੀਂ ਚਲੋ ਯਾਰ ਜਦ ਮੈਂ ਉਹਨੂੰ ਲਭਣ ਤੁਰਿਆ ਲਾ ਕੇ ਪੂਰਾ ਜ਼ੋਰ ਸਾਡੇ ਵਿੱਚ ਬੈਠਾ ਬੰਗਾਲੀ ਬਾਂਦਰ ਕਰੋ ਜ਼ਰਾ ਉਹਦੇ ਤੇ ਗੌਰ जद मैं ओनू लभण तुरिया ला के पूरा जोर ਕਾਲੂ ਬਾਹਰ ਮੈਂ ਆਇਆ ਵਾ ਪਲੀਜ਼ ਓਪਨ ਦਾ ਡੋਰ ਜਦ ਮੈਂ ਉਹਨੂੰ ਲੱਭਣ ਤੁਰਿਆ ਲਾ ਕੇ ਪੂਰਾ ਜ਼ੋਰ ਆ ਇੱਕ ਵਾਰ ਲੰਗਰ ਲੈ ਕੇ ਕਹਿੰਦਾ ਇੱਕ ਵਾਰੀ
ਹੋਰ मैं शेर मुकम्मल करता हूँ कि जद मैं उन्होंने लभन टुरिया ला के पूरा जोर ਲਾਈਨ ਹੁਣ ਤੂੰ ਚੇਂਜ ਕਰ ਰਹਾ, ਇਹ ਲਾਈਨ ਕਰ ਰਹੀ ਹੈ ਬੋਰ। जद मैं उन्होंने लभन टुरिया ला के पूरा जोर ਆਪਣੇ ਮੁੰਡੇ ਨੂੰ ਜਾ ਕੇ ਕਹਿੰਦਾ, ਕੌਣ ਕਹਿੰਦਾ ਮੇਰਾ ਮੁੰਡਾ ਚੋਰ? जद मैं लभन टुरिया ला के पूरा जोर ਇਹਨੂੰ ਨਹੀਂ ਬਚਣਾ, ਇਹਨੂੰ ਸਿੱਧਾ ਹੀ ਲੈ ਜਾਓ ਲਾਹੌਰ। जद मैं लभन टुरिया ला के पूरा जोर ਇਹਨੇ ਮੇਰੇ ਲਈ ਦਾਲ ਲਿਆਂਦੇ ਉਹਦੇ ਵਿੱਚ ਸਾਰੇ ਰੋਡ ਬੇਟਾ ਰੋਡ ਦਾ ਹੈ ਵਿੱਚ। ਹੁਣ ਮੈਨੂੰ ਦੱਸ ਵੀ ਹੂੰ ਕਰ ਕਰ ਹੁਣ ਕਰ ਮੁਕੰਮਲ, ਕਰ ਮੁਕੰਮਲ। ਦੱਸ ਯਾਰ। ਜਦ ਮੈਂ ਉਹਨੂੰ ਲੱਭਣ ਟੁਰਿਆ ਮੁਦੱਸਰ ਸਾਹਿਬ, ਜਦ ਮੈਂ ਉਹਨੂੰ ਲੱਭਣ ਟੁਰਿਆ ਪੂਰਾ ਲਾ ਕੇ ਜ਼ੋਰ, ਆ ਸ਼ਹਿਰ ਚ ਏਡਾ ਵੱਡਾ ਹੋਲ, ਸ਼ਰਟ ਚੱਡਾ ਵੱਡਾ ਹੋਲ। ਹੁਣ ਦੱਸ ਮੈਨੂੰ ਯਾਰ ਉਹਦੀ ਕੰਮ ਅਕਲੀ ਤੇ ਸ਼ੱਕ ਨਾ ਕਰਿਆ ਕਰ। ਜਦ ਮੈਂ ਉਹਨੂੰ ਲੱਭਣ ਤੁਰਿਆ ਲਾ ਕੇ ਪੂਰਾ ਜ਼ੋਰ, ਇੰਨੇ ਗੇਮ ਖੇਲੀ, ਪਹਿਲੀ ਛਾੜ ਤੇ ਦਿੱਤਾ 6 ਦਾ ਪੋਲ। ਪੋਲ ਅੱਲਾ ਫੂਲ ਫਾਉਲ। ਜਦ ਮੈਂ ਉਹਨੂੰ ਲੱਭਣ ਟੁਰਿਆ ਪੂਰਾ ਲਾ ਕੇ ਜ਼ੋਰ, ਉਹਦੀ ਮੀਟੀ ਆਈ ਤੇ ਉਹਨੇ ਲੱਭ ਲਿਆ ਕੋਈ ਹੋਰ। ਹਾਂ ਆ ਸੀ ਸੀ ਉਹਦਾ ਪੂਰਾ ਨਹੀਂ ਸੀ ਹੋਣਾ। ਆ ਦੀ ਸੀ ਇਮਲੀ ਦੀ ਸ਼ਾਦੀ ਸੀ ਤੇ ਮੈਂ ਫੇਰੀ ਤੇ ਬੈਨ ਲਿਖਾ ਕੇ ਲਾਇਆ ਹੋਇਆ, ਕੁਰਬਾਨੀ ਕੀ ਖਾ ਲੈ ਜਹਾਂ ਜਮਾ ਕਰਵਾਏ। ਯਾਰ ਕਾਲੂ ਬੱਕਰਾ ਵੇਖਣਗੇ ਤੇ ਵਿਚੋਲਾ ਲੱਭਦਾ ਫਿਰੇ। ਯਾਰ ਤੇ ਬੱਕਰਾ ਵੇਖਣ ਜਾਣਾ, ਲੈਣ ਗਿਆ ਤੇ ਜਾਨਵਰ ਨਹੀਂ ਚੈੱਕ ਕਰ ਰਿਹਾ, ਮੇਂਗਣਾ ਫੇ ਕੇ ਚੈੱਕ ਕਰ ਰਿਹਾ। ਇਹ ਨਹੀਂ ਠੀਕ। ਬੱਕਰਾ ਲੈਣ ਗਿਆ ਤੇ ਉਹਦੇ ਹੱਥ ਤੇ 500 ਰੁਪਿਆ ਰੱਖਿਆ ਹੈ। ਲੈ ਕਾਲੂ ਬੱਕਰਾ ਵੇਖਣ ਜਾਣਾ ਸੀ, ਮਹੱਲੇ 'ਚ ਇੱਕ ਦੋਸਤ ਸੀਗਾ ਮੋਟਰਸਾਈਕਲ ਦਾ ਕੰਮ ਕਰਦਾ ਸੀ, ਉਹਨੂੰ ਨਾਲ ਲੈ ਗਿਆ, ਕਹਿੰਦਾ ਟਰਾਈ ਲਊਗਾ। ਯਾਰ ਉਹਨੇ ਕੀਤਾ ਹੀ ਲੈਣੀ। ਬੱਕਰਾ ਲੈਣ ਗਿਆ ਕਾਲੂ, ਉਹਨੂੰ ਛਾੜ ਪਵਾ ਕੇ ਚੈੱਕ ਕਰਾਂਗੇ। ਛਾੜ ਪਵਾ ਕੇ ਇੰਨਾ ਛੋਟਾ ਬੱਕਰਾ ਲੈ ਉਹਦੇ ਗਲੇ ਤੇ ਬਿੱਬ ਲਾਈ ਇਹਨੇ ਬੱਚਿਆਂ। ਆ ਕਾਲੂ ਹੁਣ ਵੀ ਐਡਾ ਛੋਟਾ ਬੱਕਰਾ ਲਿਆ, ਪੱਠਿਆਂ ਦੀ ਜਗ੍ਹਾ ਨੂੰ ਪੈਂਟੀਆਂ ਪਾਉਣ ਡਏ। ਕਾਲੂ ਏਡਾ ਛੋਟਾ ਬੱਕਰਾ ਲੈ, ਉਤਲੀ ਜੇਬ ਚ ਪਾ ਕੇ ਲਿਆਇਆ, ਉਹਦੀ ਸੀਰੀ ਬਾਹਰ ਆਈ। ਇਹ ਵੀ ਐਡਾ ਛੋਟਾ ਬੱਕਰਾ ਲੈ, ਉਹ ਦੰਦ ਕੱਢਣ ਵਾਸਤੇ ਖਿਲਾਉਣਾ ਹੁੰਦਾ ਬੱਚਿਆਂ ਦਾ, ਪੱਠਿਆਂ ਦੇ ਨਾਲ ਉਹ ਪਾਉਣ ਦਿਆ। ਕਾਲੂ ਬੱਕਰਾ ਲੈ ਕੇ ਆਇਆ ਭਾਈ, ਉਹ ਹਲੇ ਅੱਧ ਚ ਹੀ ਸੀਗਾ, ਉਹ ਭੌਂਕਣ ਲੱਗ ਪਿਆ। ਇਮਲੀ ਭਾਈ ਐਡਾ ਛੋਟਾ ਬੱਕਰਾ ਲੈ ਕੇ ਆਇਆ ਤੇ ਖਤਮ ਤੇ ਮੁੱਕ ਗਿਆ। ਅਲੀ ਚੈੱਕ ਕਰਾਇਆ ਫਿਰ ਉਹ ਜਿਹੜਾ ਇਮਲੀ ਭਾਈ ਬੈੜੇ ਵੇਚਦਾ ਸੀ ਤੇ ਜਿਹਨੇ ਲਿਆ ਉਹਨੂੰ ਕਹਿਣ ਡਿਆ ਇਹ ਪਹਿਲੇ ਦਿਨ ਵਾਲਾ ਵਾ, ਵੀ ਤੂੰ ਵੇਚ ਤਾਂ ਛੱਡ ਪਰ ਪਹਿਲੇ ਦਿਨ ਕਿਹੜੇ ਜਾਂ ਦੂਜੇ ਦਿਨ। ਬੱਕਰਾ ਏਡਾ ਛੋਟਾ ਲੈ ਕੇ ਆਇਆ, ਦੋਵੇਂ ਮੁੱਠਾਂ ਅੱਗੇ ਕਰਕੇ ਕਹਿੰਦਾ ਬੁੱਝੋ ਕੀ ਦੇ। ਇਮਲੀ ਐਡਾ ਮਾੜਾ ਬੱਕਰਾ ਲੈਂਦਾ ਤੇ ਉਹਦੇ ਨਾਲ ਲਾਡ ਵੀ ਰੁੱਸਿਆ ਪਿਆ। ਹੁਣ ਉਹ ਚਲਾ ਗਿਆ ਪਰਾਂ ਤੇ ਕਹਿਣ ਚਲੋ ਨਾ। ਐਡਾ ਕਮਜ਼ੋਰ ਬੱਕਰਾ ਲਾਇਆ ਇਮਲੀ ਤੇ ਕਸਮਾਂ ਖਾ ਦੱਸਣ ਦੇ ਇਸ ਵਾਰੀ ਕਰਨਾ ਵਾ ਭਾਈ, ਲੋਕੀ ਸਮਝਦੇ ਪਏ ਪਾਲਣ ਵਾਸਤੇ ਲਿਆਂਦਾ। ਆ ਕਾਲੂ ਐਡਾ ਛੋਟਾ ਬੱਕਰਾ ਲੈ ਆ, ਘਰ ਆ ਕੇ ਜੱਫੀ ਪਾਈ ਤੇ ਆਪਣੇ ਗੁਰੂ ਕਹਿੰਦਾ ਆ ਡੱਬ ਨਾਲ ਬੱਕਰਾ ਲੱਗਾ ਹੀ। ਐਡਾ ਮਾਠਾ ਬੱਕਰਾ ਲੈ ਆ, ਥੱਲੇ ਟਰਾਲੀ ਵਾਲੇ ਪੜੂ ਵੀ ਲਿਆ ਕੇ ਲਾਉਂਦੇ ਆ। ਕਾਲੂ ਉਹਨਾਂ ਨੇ ਏਡਾ ਛੋਟਾ ਬੱਕਰਾ ਲਿਆਂਦਾ ਤੇ ਇਹਦਾ ਬੁੜਾ ਕਹਿੰਦੇ ਓਏ ਇਹਨੂੰ ਚੂਟੇ ਲਾਗੇ ਨਾ ਬੰਨਿਓ, ਮਾਰਨਗੇ ਇਹਨੂੰ। ਮਾੜੇ ਇਹ ਵੈੜੇ ਦਾ ਨਾ ਇਮਲੀ, ਮਾੜੇ ਇਹ ਵੈੜੇ ਦਾ 2.5 ਲੱਖ ਰੁਪਇਆ ਮੰਗੀ ਜਾਵੇ। ਉਹ ਕਹਿੰਦਾ ਇਹਦਾ ਕਹਦਾ 2.5 ਲੱਖ? ਕਹਿੰਦਾ ਭਾਈ ਕੁਰਬਾਨੀ ਦਾ ਗੋਸ਼ਤ ਨਹੀਂ ਦੇਖੀ ਜਾਂਦਾ, ਖੂਬਸੂਰਤੀ ਦੇਖੋ ਇਹਦੀ। ਐਡਾ ਮਾੜਾ ਬੱਕਰਾ ਲੈਂਦਾ, ਬੱਕਰਾ ਐਡਾ ਕਮਜ਼ੋਰ ਸੀ, ਸਾਰੇ ਇਕੱਠੇ ਹੋ ਕੇ ਵੇਖਣ, ਕਹਿੰਦਾ ਵਾਹ ਲੱਗਣ ਦਿਓ। ਆ ਕਾਲੂ ਹੁਣੀ ਐਡਾ ਛੋਟਾ ਬੱਕਰਾ ਲਿਆ, ਉਹਨੂੰ ਬਿੱਲੀ ਲੈ ਗਈ। ਇੰਨਾ ਛੋਟਾ ਬੱਕਰਾ ਲੈ ਕੇ ਨਿੱਕੇ ਨਿੱਕੇ 2 ਦੰਦ ਤੇ ਉਹਦੀਆਂ ਫੁੱਲੀਆਂ ਵੰਡਣ ਦਿਆ ਮੱਲੇ। ਉਹਨੂੰ 25 ਨੰਬਰ ਗੋਲੀਆਂ ਖਵਾਉਂਦੇ। ਐਡਾ ਛੋਟਾ ਬੱਕਰਾ ਲਾਇਆ, ਨਾਲ ਉਹਨਾਂ ਨੇ ਵਾਕਰ ਵੀ ਦੇ ਦਿੱਤਾ। ਮੁਦੱਸਰ ਏਡਾ ਛੋਟਾ ਬੱਕਰਾ ਲਾਇਆ, ਉਹਨੇ ਸਿਰਫ ਇੱਕ ਕਬਾਬ ਬਣਿਆ। ਐਡਾ ਛੋਟਾ ਬੱਕਰਾ ਲੈ ਗਿਆ, ਉਹਨੂੰ ਮੋਟੂ ਪਤਰੂ ਦਿਖਾਉਣ ਦਿਆ। ਉਹਨੂੰ ਪੱਠੇ ਪਾ ਮਰੇ ਕਿਦਾਂ ਦਾ। ਐਡਾ ਛੋਟਾ ਬੱਕਰਾ ਲੈ ਸਵੇਰੇ ਸਵੇਰੇ ਦੇ ਸਰਾਣੇ ਲਾਇਆ, ਮੈਂ ਤੋਤਾ। ਇੰਨਾ ਛੋਟਾ ਬੱਕਰਾ ਲਿਆਇਆ ਤੇ ਫੋਨ ਕਰਕੇ ਕਸਾਈ ਨੂੰ ਕਹਿੰਦਾ ਯਾਰ ਉਹਦਾ ਨਾੜੂਆ ਤੇ ਘਟ ਜਾ। ਬੱਕਰਿਆਂ ਦੀਆਂ ਗੱਲਾਂ ਤੇ ਹੁੰਦੀਆਂ ਹੀ ਰਹਿਣਗੀਆਂ। ਮੁਦੱਸਰ ਨੇ ਭਾਈ ਇੱਕ ਠੀਪਾ ਆਜ਼ਾਦ ਕਰਤਾ ਤੇ ਦੋਨਾਂ ਸਾਈਡਾਂ ਤੇ ਇੱਕੋ ਹੀ ਤਸਵੀਰ, ਉਹ ਨਾ ਚੱਲੇ ਨਾ ਉਹਦੇ ਨਾਲ ਟਾਸ ਹੋਵੇ। ਇਮਲੀ ਹੁਣੇ 15 ਦਿਨ ਪਹਿਲੇ ਬੈੜਾ ਲਾਇਆ ਤੇ ਕਹਿੰਦੇ ਇਹਦੀ ਖਿਦਮਤ ਕਰੋ, ਤੁਹਾਨੂੰ KFC ਦੀਆਂ ਡੀਲਾਂ ਖਵਾਉਣ ਡਿਆ। ਐਡਾ ਮਾੜਾ ਬੱਕਰਾ ਲਿਆਂਦਾ ਤੇ ਕਸਾਈ ਕਹਿੰਦਾ ਯਾਰ ਇਹਨੂੰ ਨਾ ਕੋਈ ਫਰਾਟਰਾ ਲਿਆ, ਤੇ ਪਿੰਡ ਟੋਬੇ ਫੁੱਪੀ ਵੱਲ ਲੈ ਗਿਆ। ਯਾਰ ਐਡਾ ਛੋਟਾ ਬੱਕਰਾ ਲੈ ਆਂਦਾ ਇਹਨਾਂ ਨੇ, ਹਲੇ ਇੱਕ ਪੂਰ ਕੱਢਿਆ ਟਿੱਕੀਆਂ ਦਾ ਤੇ ਖਤਮ ਹੋ ਗਿਆ। 6 ਟਿੱਕੀਆਂ ਐਨਕ ਲਾਈ, ਇਦਾਂ ਲੱਗਣ ਦੇ ਖੂਰੇ 'ਚ ਸਿਰੀ ਪਈ ਵੇਖ। ਅੱਛਾ ਏਦਾਂ ਦਾ ਬੰਦਾ ਕਾਰ ਦੇ ਅੱਗੇ ਜਿਹੜੇ ਜਾਲੀ ਅੰਗੂਰ ਨਹੀਂ ਹੁੰਦੇ, ਉਹਨੂੰ ਵੀ ਦੰਦੀ ਵੱਢ ਪੈਂਦੇ। ਮੇਦਾ ਖਰਾਬ ਕਰ ਇੰਨਾ ਛੋਟਾ ਬੱਕਰਾ ਲੈ, ਉਹਦਾ ਸਿਰ ਵਧਣ ਦਾ ਦਮ ਕਰਾਉਂਦੇ।
ਯਾਰ ਐਡਾ ਛੋਟਾ ਬੱਕਰਾ ਲੈ ਆਇਆ ਕਾਲੂ ਤੇ ਉਹਨੂੰ ਵੇਖ ਕੇ ਕਈ ਜਾਂਦੇ ਆਪੂ ਤੇ ਗਿਆ ਵਾ। ਐਡਾ ਛੋਟਾ ਬੱਕਰਾ ਲੈ ਨਾਲ ਬੰਨਿਆ ਤੇ ਉੱਪਰ ਬਤਾਉ ਵੀ ਟੰਗੇ ਆ। ਐਡਾ ਛੋਟਾ ਬੱਕਰਾ ਲੈ ਆਂਦਾ ਉਹਦੇ ਥੱਲੇ ਗੱਤਾ ਰੱਖਿਆ ਸਿਰ ਬਣਾਉਣ ਵਾਸਤੇ। ਐਡਾ ਮਾਰਾ ਬੱਕਰਾ ਲੈ ਆਇਆ, ਐਡਾ ਸੁੱਕਾ, ਉਹ ਬੰਨ ਕੇ ਨਹੀਂ ਉਹਨੂੰ ਸ਼ੈਲਟ ਵਾਂਗੂ ਫੋਲਡ ਕਰਕੇ ਲਿਆ ਫੋਲਡ ਕਰਕੇ ਗੱਡੀ ਦੇ ਅੱਗੇ ਰੱਖ ਲਿਆ। ਐਡਾ ਛੋਟਾ ਬੱਕਰਾ ਲੈ ਕੇ ਜਦੋਂ ਥੋੜੀ ਤਬੀਅਤ ਖਰਾਬ ਹੋਈ ਤੇ ਚਿਲਡਰਨ ਹਸਪਤਾਲ ਲੈ ਕੇ ਫਿਰਨ ਦੇ। ਐਡਾ ਬਜ਼ੁਰਗ ਬੈੜਾ ਲੈ ਆਇਆ ਤੇ ਨਾਲ ਉਹਦੇ ਸਾਗੂ ਦਾਣਾ ਵੀ ਲੈ ਕੇ ਐਡਾ ਬਜ਼ੁਰਗ ਬੈੜਾ ਲਿਆਇਆ, ਉਹ ਸ਼ਿਕੰਜੇ ਤੇ ਤੁਰਨ ਦਿਆ ਹੈ। ਐਡਾ ਬਜ਼ੁਰਗ ਬੈੜਾ ਲੈ ਆਇਆ ਨਾਲ ਉਹਦੇ ਸਾਫਾ ਵੀ ਮਿਲਿਆ। ਐਡਾ ਬਜ਼ੁਰਗ ਬੈੜਾ ਲੈ ਕੇ ਆਇਆ। ਕਿਵੇਂ ਸਾਫਾ ਵੀ ਨਾਲ ਮਿਲੇ। ਐਡਾ ਬਜ਼ੁਰਗ ਬੈੜਾ ਲੈ ਕੇ ਉਹਨੂੰ ਡਲ ਚ ਲਾਉਣ ਲੱਗਾ, ਮੇਰੀ ਟੋਪੀ ਖੁੱਲ ਗਈ। ਐਡਾ ਬਜ਼ੁਰਗ ਬੈੜਾ ਲੈ ਆਇਆ ਭਾਈ, ਰਾਤ ਉਹਨੂੰ 4 ਜਗ੍ਹਾ ਤੇ ਜੂਸ ਪਿਲਾ ਕੇ ਘਰ ਲਿਆ। ਐਡਾ ਬਜ਼ੁਰਗ ਬੜਾ ਲੈ ਆ, ਉਹਦੇ ਸਿਰ ਨੂੰ ਲਾਲ ਮਹਿੰਦੀ ਲਾਈ ਉਹ ਬਾਬੇ ਲਾਉਂਦੇ। ਯਾਰ ਐਡਾ ਬਜ਼ੁਰਗ ਬੈੜਾ ਲੈ ਕੇ ਆਇਆ, ਉਹ ਪੱਟੀ ਨਾ ਖਾਵੇ, ਬਾਅਦ ਚ ਮੇਰਾ ਵੀੜ ਮੰਡੀ ਰਹਿ ਗਿਆ। ਐਡਾ ਬਜ਼ੁਰਗ ਬੱਕਰਾ ਬੈੜਾ ਲੈ ਆਂਦਾ ਤੇ ਉਹਦੀ ਡਿਊਟੀ ਦੇ ਵਿੱਚ ਮੰਜੀ ਡਾਈ। ਬੈੜਾ ਲਿਆ ਕੇ ਉਹਨੂੰ ਇੰਨੇ ਹਾਰ ਹੂਰ ਪਾਏ, ਇੱਕ ਮਾਈ ਲਾਗੋ ਲੰਘਦੀ ਕਹਿ ਗਈ ਇਹ ਕਾਉਂਸਲਰ ਹੋਇਆ। ਐਡਾ ਬਜ਼ੁਰਗ ਬੜਾ ਲੈ ਕੇ ਆ, ਵੀ ਖੱਜੀ ਲਾਲ ਚ ਨੱਗ ਪਾਉਂਦੇ ਆ ਵੱਡੇ। ਯਾਰ ਐਡਾ ਮਾੜਾ ਬੈੜਾ ਲੈ ਆ ਤੇ ਬੈੜਾ ਨਾਲੇ ਬੈਂਡ ਦੇ ਨਾਲ ਕਹਿਣ ਉਹ ਭਾਈਆ ਵਾਹ ਜਿੰਦ ਆਪਣੀ ਓ। ਐਡਾ ਮਾੜਾ ਬੈੜਾ ਲੈ ਆਇਆ, ਐਡਾ ਮਾੜਾ ਬੈੜਾ ਲੈ ਆਇਆ ਤੇ ਪੂਰੇ ਇਲਾਕੇ 'ਚ ਤੰਬੂ ਲਾਏ। ਮਾੜਾ ਬੈੜਾ ਲੈ ਆਇਆ, ਉਹ ਬੈਠਣ ਦਿਆ ਤੇ ਗੋਡੇ ਦੇ ਪਟਾਕੇ ਨਿਕਲਣ। ਯਾਰ ਐਡਾ ਬਜ਼ੁਰਗ ਬੈੜਾ ਲੈ ਕੇ ਆਇਆ, ਉਹ ਸਵੇਰੇ 4 ਵਜੇ ਪੰਪ ਚਲਾਉਣ ਡਿਆ। ਯਾਰ ਆ ਦੇਖਣਾ ਵਿਚਾਰਾ ਆਪਣੇ ਘਰ ਸੁੱਤਾ ਹੋਇਆ ਤੇ ਭਤੀਜੇ ਦੇ ਸਿਰ ਤੇ 9 ਦਾ ਪਹਾੜਾ ਲਿਖ ਗਿਆ। ਚੱਲ ਐਨਕ ਤੂੰ ਲਾਈ ਜਾ, ਘਟਾ ਮੈਨੂੰ ਆਉਣ ਡਿਆ। ਯਾਰ ਐਡਾ ਬਜ਼ੁਰਗ ਬੈੜਾ ਲੈ ਐਡਾ ਬਜ਼ੁਰਗ ਬੜਾ ਲੈ ਆਂਦਾ, ਉਹਦੀਆਂ ਦਵਾਈਆਂ ਲੈਣ ਵਾਸਤੇ ਸ਼ਹਾਰੇ ਦੇ ਖਲੋਤਾ ਪੇਪਰ ਲਿਖ ਕੇ। ਇਹ ਬਹੁਤ ਬਿਮਾਰ ਹੈ। ਐਡਾ ਬਜ਼ੁਰਗ ਬੈੜਾ ਲੈ ਆਇਆ, ਉਹਦੇ ਕੋਲ ਘਰ ਦੇ ਕੋਈ ਫੈਸਲੇ ਵੀ ਕਰਾ ਲਏ। ਐਡਾ ਬਜ਼ੁਰਗ ਬੜਾ ਲੈ ਆ, ਗੋਇਆ ਕਰਨ ਦਾ ਧਿਆਨ ਚ ਖਲੋਤਾ। लेकिन ये दादा ये क्या हरकत ਨਾਲੇ ਇੰਜ ਖਲੋਤਾ ਅਦਬ ਦੇ ਵਿੱਚ। ਐਡਾ ਬਜ਼ੁਰਗ ਬੈੜਾ ਲੈ ਆਇਆ, ਉਹ ਇਦੋਂ 3 ਦਿਨ ਪਹਿਲਾਂ ਹੀ ਕਰਨਾ ਪੈ ਗਿਆ। ਐਡਾ ਬਜ਼ੁਰਗ ਬੜਾ ਲੈ ਆ, ਥਾਬੀ ਲੈ ਕੇ ਪੌਣਾ ਰੱਖ ਕੇ ਵਿੱਚ ਚੋਕਰ ਰੱਖ ਕੇ ਬਣਾ ਦਿੰਦੇ। ਬੋਲ ਕਰ ਰਿਹਾ ਉਹਦੀ ਖਿਦਮਤ। ਅੱਛਾ ਐਡਾ ਮਾੜਾ ਬੈੜਾ ਲਿਆਂਦਾ ਤੇ ਉਹਦੇ ਲਈ ਵਾਸ਼ਰੂਮ ਚੋਂ ਫੜ ਕੇ ਉੱਠਣ ਵਾਲਾ ਲਾਇਆ। ਫੜ ਕੇ ਨਹੀਂ ਉੱਠਦੇ। ਐਡਾ ਬਜ਼ੁਰਗ ਬੜਾ ਲੈ ਕੇ ਆ, ਇਹਦੀ ਘਰ ਦੀ ਕਹਿੰਦੀ ਮੈਂ ਵੀ ਦੇਖਣਾ, ਕਹਿੰਦਾ ਦੁਪੱਟਾ ਲੈ ਸਿਰ ਤੇ। ਯਾਰ ਐਡਾ ਬਜ਼ੁਰਗ ਬੈੜਾ ਲੈ ਆਇਆ ਤੇ ਉਹਨੂੰ ਏਦਾਂ ਪੁੱਛਣ ਦਿਆ, ਪੱਠੇ ਲਿਆਵਾਂ ਤੇਰੇ ਵਾਸਤੇ? ਓਏ ਓਨੇ ਓਏ यार एडा बुजुर्ग बेड़ा लैके आया ते एडा कमजोर बेड़ा ओदे लई सलाख वाली कुर्सी रखी हुई। ਮਾੜਾ ਬੈੜਾ ਲੈ ਕੇ ਆਇਆ, ਇੱਕ ਸਾਈਡ ਤੇ ਉਹਨੇ ਆਪਣਾ ਪਿਸ਼ਾਬ ਵਾਲਾ ਬੈਗ ਫੜਿਆ। ਤੇ ਉਹ ਕਹੀਏ ਦਾ ਕਸ਼ਮੀਰ ਕਿਉਂ ਦਾ ਪੈਕਟ ਟੰਗਿਆ। ਐਡਾ ਮਾੜਾ ਬੈੜਾ ਲਿਆਂਦਾ ਤੇ ਬੈੜਾ ਨੂੰ ਵੇਖ ਕੇ ਕਹਿਣ ਉਹ ਤੂੰ ਤਾਜਦੀਨ ਦਾ ਮੁੰਡਾ। ਕਿਹੜਾ ਕਹਿ ਰਿਹਾ ਮੇਰੀ ਗੱਲ ਆ ਗੈਸਟ ਸਾਹਿਬ। ਅੱਛਾ ਏਦਾਂ ਦਾ ਨਾ ਵਕੀਲ ਨੂੰ ਕਹਿਣੇ ਹੁੰਦਾ ਉਹ ਬਹੁਤੀ ਲੰਬੀ ਚੌੜੀ ਬਹਿਸ ਚ ਨਾ ਪਈ। ਆ ਵੱਜਦਾ ਵਿਚਾਲੇ ਨੇ ਤੇ ਫਾਇ ਲੱਗਣ ਦੇ। ਇਦਾਂ ਦਾ ਬੰਦਾ ਸਾਰੀ ਰਾਤ ਮੇਲੇ 'ਚ ਫਿਰ ਕੇ ਸਵੇਰ ਕਹਿੰਦਾ ਹੁੰਦਾ ਮੈਨੂੰ ਇੱਥੇ ਕੌਣ ਛੱਡ ਗਿਆ। ਬੜੀ ਗੱਲ ਆ ਅਬਾਸ। ਚੂਹੇ ਨੇ ਦੁਕਾਨ ਜਾ ਕੇ ਕਹਿੰਦਾ ਮੈਨੂੰ ਚੂਹੇ ਮਾਰ ਗੋਲੀਆਂ ਦੇ ਦੋ, ਕਹਿੰਦਾ ਲੈ ਕੇ ਜਾਣੇ ਕਿ ਇੱਥੇ ਖਾਣੀਆਂ। 2 ਘੰਟੇ ਪੂਛ ਲਾ ਕੇ ਨਾ ਘਰ ਗਿਆ ਆਪਣੀ ਮੈਨੂੰ ਕਹਿੰਦਾ ਮੈਨੂੰ ਸਾਦਿਕ ਨੇ ਧੱਕਾ ਦੇ ਦਿੱਤਾ ਸੀ। ਬੈੜਾ ਲੈ ਕੇ ਐਂ ਕਰਕੇ ਕੁਰਸੀ ਤੇ ਬੈਠਾ ਹੋਇਆ ਅਬਾਸ। ਮੈਂ ਕੀ ਗੱਲ ਕੇਲਾ ਛਿਲ ਬੈਠਾ। ਡਾਕਟਰ ਨੇ ਇੱਥੇ ਸਪਰੇਟ ਪਾਈ, ਇਹ ਛੁਰਲੀ ਵਾਂਗੂ ਤਾਂ ਨੂੰ ਚੱਲ ਗਿਆ। ਐਡਾ ਬਜ਼ੁਰਗ ਬੜਾ ਲੈ ਕੇ ਉਹਨੂੰ ਜੂਨ ਏਰੀਆ ਸਾਹਿਬ ਦੇ ਸ਼ੇਰ ਸੁਣਾਉਂਦੇ ਯਾਰ, ਉਹਨੂੰ ਪੱਠੇ ਪਾ ਲੈ। ਐਡਾ ਬਜ਼ੁਰਗ ਬੈੜਾ ਲੈ ਉਹਨੂੰ ਆਂਦੇ ਭਾਈ ਪਾਣੀ 'ਚ ਸੱਤੂ ਪਾ ਕੇ ਪਿਆ ਗਿਆ, ਕਹਿੰਦਾ ਦਿਲ ਘਬਰਾ। ਅੱਛਾ ਇੱਕ ਬੈੜਾ ਲਿਆਂਦਾ ਤੇ ਉੱਤੇ ਨੰਬਰ ਲਾਉਂਦਾ ਸੀ ਨਾ ਤੇ ਬੈੜਾ ਕਰਨ ਡਿਆ ਤੇ ਕਹਿੰਦਾ 9633 ਨੰਬਰ ਜਦੋਂ ਯਾਰ ਐਡਾ ਕਮਜ਼ੋਰ ਬੈੜਾ ਲਿਆਂਦਾ ਨੇ, ਐਡਾ ਕਮਜ਼ੋਰ ਬੈੜਾ ਲਿਆਂਦਾ ਸ਼ਰੀਕਾ ਵੀ ਨਹੀਂ ਛੜਨ ਦਿਆ। ਸਾਰੇ ਰਾਜੀ। ਉਹ ਕਹਿੰਦਾ ਯਾਰ ਓਕੇ ਆ ਚਲੋ ਕੁਛ ਤੇ ਕੀਤਾ। ਐਡਾ ਕਮਜ਼ੋਰ ਬੜਾ ਲੈ, ਉਹ ਗਿੱਲੇ ਕੱਪੜਿਆਂ ਚੁੰਡੀਆਂ ਲਾਈ ਦੀਆਂ ਉਹਨਾਂ ਨਾਲ ਬੰਨਣ ਦਿਆ ਉਹਨੂੰ। ਯਾਰ ਐਡਾ ਕਮਜ਼ੋਰ ਬੈੜਾ ਲੈ ਕੇ ਆ, ਜਿੱਦਣ ਕੀਤਾ ਸੀ ਉਧਰ ਫੇਰ ਆਂਡੇ ਪਾਉਂਦੇ ਆ।
ਐਡਾ ਕਮਜ਼ੋਰ ਵੈੜਾ ਲੈ ਕੇ ਆਏ ਉਹ ਪੈਸੇ ਤੇ ਚੜਨ ਵਾਲੀਆਂ ਰਪਟਾਂ ਨਹੀਂ, ਉਹਦਾ ਸੰਗਲ ਬਣਾ ਕੇ ਬੰਨਿਆ। ਐਡਾ ਮਾੜਾ ਵੈੜਾ ਲਿਆਂਦਾ, ਬਜ਼ੁਰਗ ਵੈੜਾ, ਤੇ ਹੁਣ ਵੈੜਾ ਲਿਆ ਕੇ ਘਰ ਬੈਠਾ, ਕਹਿੰਦੇ ਮੇਰੇ ਨਾਲ ਇੱਥੇ ਹੋ ਰਹੀ, ਤੇ ਵੈੜਾ ਕਹਿ ਰਿਹਾ ਉਹ ਦੁੱਖ ਮਲੰਗਾ ਵੀ ਸਿਆਣਾ ਬਣਿਆ। ਬੈੜਾ ਇਮਲੀ ਭਾਈ ਬੈਰਾ ਲੈਣ ਗਿਆ ਮੰਡੀ, ਇੱਕ ਬੰਦਾ ਇੱਥੇ ਹੀ ਹੱਥ ਮਾਰ ਕੇ ਵੇ ਕਿੰਨੇ ਦਾ ਵਾ। ਐਡਾ ਬਜ਼ੁਰਗ ਵੈੜਾ ਲੈ ਆਏ, ਉਹ ਪੱਠੇ ਪੁੱਠੇ ਖਾ ਕੇ ਹਟਿਆ ਤੇ ਉਹਨੂੰ ਹੁੱਕਾ ਧਰ ਕੇ ਦੇ ਦਿੰਦੇ। ਅੱਛਾ ਜੀ, ਐਡਾ ਤਾਕਤਵਰ ਬੈਰਾ ਲੈ ਆਇਆ ਕਾਲੂ, ਉਹਨੇ ਭਾਈ ਆਂਦੇ ਨਾਨੇ ਦੀ ਮੰਜੀ ਚੁੱਕਤੀ ਭਾਈ ਤਾਂ। ਇੰਜ ਪਾ ਕੇ ਆ ਕਾਲੂ ਐਡਾ ਬਜ਼ੁਰਗ ਬੈੜਾ ਲੈ ਕੇ ਕਸਾਈ ਨੂੰ ਇੰਜ ਵੇਖਣ ਡਿਆ। ਕਾੜੂ ਏਡਾ ਬਜ਼ੁਰਗ ਬੈੜਾ ਲੈ ਆਇਆ, ਘਰ ਲਿਆਉਂਦੇ ਸਾਰੇ 9 ਵਜੇ ਦੀਆਂ ਖਬਰਾਂ ਲਾ ਕੇ ਦਿੱਤੀਆਂ ਹੋਈਆਂ। ਕਾਲੂ ਐਡਾ ਬਜ਼ੁਰਗ ਵੈੜਾ ਲੈ ਆਇਆ, ਉਧਰੋਂ ਉਹਨੂੰ ਛੁਰੀ ਫਿਰਨ ਦੀ, ਉਧਰੋਂ ਕਹਿੰਦੇ ਦੇਖੋ ਮੇਰੇ ਜਾਣੇ ਕੇ ਬਾਅਦ ਲੜਨਾ ਨਹੀਂ। ਮਜ਼ਦੂਰ ਟੈ ਬੈੜਾ ਲੈ ਕੇ ਆਇਆ, ਤੇ ਉਹਨੂੰ ਸਵਾਰ ਰੱਖਣ ਦਿਆ ਕਰ। ਐ ਕਰਕੇ ਕਾਪੜ ਚ ਚਾਹ ਕੱਢੀ ਉਹਨੇ। ਇਹਨੇ ਹੀ ਢਾੜੀ ਵੈੜਾ ਲੈਂਦਾ, ਤੇ ਵੈੜਾ ਲਿਆ ਕੇ ਵਿਹੜੇ 'ਚ ਬਿਠਾਇਆ, ਤੇ ਕਹਿਣਾ ਭਲੇ ਹੁਣ ਭਾਈ। ਥੱਥਾ ਬੈੜਾ ਲੈ ਕੇ ਬੋਲੇ ਤਾਂ ਕੀ ਪੈ ਹੁੰਦਾ ਥੱਥਾ ਬੈੜਾ। ਇਹ ਵੀ ਥੱਥਾ ਬੈੜਾ ਲੈ ਕੇ ਆਇਆ ਘਰ, ਉਹਦੇ ਕਸਮ ਮੈਨੂੰ ਤੱਤੇ ਦੇ ਨਹੀਂ, ਉਹਦੇ ਜਿਹੜਾ ਲੈ ਕੇ ਬੈੜਾ ਆਇਆ ਤੇ ਬੈੜਾ ਕਰਨਾ ਬੈ। ਬਹੁਤ ਅੱਛੇ ਬਈ, ਬਹੁਤ ਅੱਛੇ ਆ ਦੱਸ। ਇਹ ਵੀ ਟਿਕਟੋਕਰ ਵੈੜਾ ਲੈ ਆਇਆ, ਤੇ ਉਹਦੇ ਕਹਿੰਦੇ ਤੋਬਾ। ਇਹ ਵੀ ਖੰਡਾ ਬੈੜਾ ਲੈ ਕੇ ਆਏ ਤਾਂ ਬੋਲ ਕਾਲੂ ਭਾਈ ਦਾ ਤਾਕਤਵਰ ਬੈਰਾ ਲੈ ਆਇਆ, ਇਹਨੇ ਲਿਆ ਕੇ ਗੇਟ ਨਾ ਬੰਨਿਆ, ਉਹ ਬੈਰਾ ਵੀ ਨਿਕਲ ਗਿਆ, ਗੇਟ ਵੀ ਲਾ ਕੇ ਲਿਆ। ਕਾੜੂ ਬੈੜਾ ਲੈ ਕੇ ਆਇਆ ਤੇ ਬੈੜਾ ਥੱਥਾ, ਤੂੰ ਵੱਢਣ ਲੱਗੇ ਗਿਆ ਤਿੱਲਾ ਥਈ ਧਰੋ, ਉਹ ਤਿੱਲਾ ਥਈ ਧਰੋ। ਕਿ ਬੈੜਾ ਕਹਿੰਦਾ ਨਹੀਂ, ਨਹੀਂ, ਇੱਕ ਮਿੰਟ ਠਹਿਰੋ ਯਾਰ, ਯਾਰ ਇੱਕ ਮਿੰਟ ਯਾਰ ਠਹਿਰ, ਕੀ ਕਿਹਾ? ਕੁਛ ਨਹੀਂ ਕਿਹਾ। ਕਿੱਲਾ ਤੇ ਚਲੋ ਐਡਾ ਬੁੱਢਾ ਵੈੜਾ ਲੈਂਦਾ, ਉਹਦੇ ਲਾਗੇ ਥੁੱਕਾ ਵਾਲਾ ਡੱਬਾ ਰੱਖਿਆ। ਇੱਕ ਟੋਕਰ ਬੈੜਾ ਰਿਹਾ ਹੈ, ਤੇ ਗਲੇ 'ਚ ਘੰਟੀ ਪਾ ਕੇ, ਤੇ ਉਹਦੇ ਘੰਟੀ ਦੇ 1 ਮਿਲੀਅਨ ਵਿਊ ਦਿਖੇ। ਯਾਰ ਇਹਨਾਂ ਆਪਣੇ ਬੱਕਰੇ ਨੂੰ ਫਰਾਉਣ ਗਿਆ, ਤੇ ਘਾਹ ਛਾਹ ਖਵਾਇਆ, ਤੇ ਬੱਕਰਾ ਮਰ ਗਿਆ। ਪਲਾਸਟਿਕ ਦਾ ਘਾਹ ਖਵਾਉਂਦਾ ਸੀ। ਟਿਕਟੋਕਰ ਬੱਕਰਾ ਲੈ ਆਇਆ, ਉਹਦੀ ਖੁਰਲੀ ਤੇ ਉਹ ਰਿੰਗ ਲਾਈਟ ਲਾਈ। ਟਿਕਟੋਕ ਬੱਕਰਾ ਲਿਆ ਕੇ ਤੇ ਨਾਲ ਬੱਕਰਾ ਤਸਵੀਰ ਖਿਚਾ ਕੇ ਤੇ ਨਾਲ ਪਿੱਛੇ ਲਾਇਆ, ਲੈ ਓ ਯਾਰ ਹਵਾਲੇ ਤੇ ਬੱਕਰਾ ਲਿਪਸਿੰਗ ਕਰ ਰਿਹਾ, ਇਹ ਰੋਂਦੇ ਆ। ਬੈੜੇ ਨੂੰ ਮੁੰਬਈ ਸਫਾਰੀਆਂ ਪਾਉਂਦੇ। ਮੈਂ ਕਿਹਾ ਇਹ ਕਹਿੰਦਾ ਰਘੂ ਬਾਈ ਕੋ ਲੈ ਕੇ ਆਇਆ। ਇਮਲੀ ਭਾਈ ਟਿਕਟੋਕ ਬੱਕਰਾ ਲੈ ਆਇਆ ਕਰਕੇ ਉਹਨੂੰ ਕਹਿੰਦਾ ਉਹਨਾਂ ਸਲੋਮੋ ਬਣਾਣੀ, ਸਲੋਮੋ ਬਣਾ ਲਗਾ, ਉਹ ਨੱਤ ਗਿਆ ਭਾਈ। ਬੈੜੇ ਨੂੰ ਟੱਕਰ ਮਾਰੀ, ਸਿੰਘ ਮਾਰਿਆ, ਤੇ ਕਹਿੰਦਾ ਇਹ ਸਾਰਾ ਮਿਲਕ ਥਾ। ਇਮਲੀ ਨੂੰ 7 ਵੈੜਿਆਂ ਦਾ ਆਰਡਰ ਮਿਲ ਗਿਆ, ਤੇ ਉਹਨਾਂ ਨੂੰ ਕਹਿਣ ਡਿਆ 7 ਕੋ 7 ਮਾਰੂੰਗਾ। ਯਾਰ ਈਦ ਵਾਲੇ ਦਿਨ ਭਾਈ ਆਪਣੇ ਵੈੜੇ ਨੂੰ ਖੋਲ ਕੇ ਇੰਜ ਕਸਾਈ ਵਾਲ ਨੂੰ ਛੱਡ ਕੇ ਕਹਿੰਦਾ ਜਾ ਕਿਲੇ ਆਪਣੀ ਜ਼ਿੰਦਗੀ। ਸਿਮਰਨ ਟਿਕਟੋਕ ਭਾਈ ਇਮਲੀ ਵੀ ਵੈਰਾ ਲੈ ਆਇਆ ਕਰਕੇ ਭਾਈ ਉਧਰੋਂ ਹੀ ਉਹਨੂੰ ਛੁਰੀ ਫਿਰੀ, ਉਧਰੋਂ ਹੀ ਉਹ ਡਿੱਗਦਾ ਕਹਿੰਦੇ ਆ ਲਾਈਕ ਕਰੋ ਸ਼ੇਅਰ ਕਰੋ। ਇੱਕ ਬੋਟੀ ਬੱਕਰੇ ਦੀ ਖਾ ਕੇ ਇਮਲੀ ਮਾਮੇ ਕੋ ਬਦਲਾ ਲੈਣ ਚਲਾ ਗਿਆ। ਐਨਕ ਲਾਈ ਇਦਾਂ ਲੱਗਣ ਦੇ ਕੰਧ ਤੇ 2 ਗਰਾਰੀਆਂ ਟੰਗੀਆਂ ਵੀ। ਇਦਾਂ ਦੇ ਬੰਦੇ ਨਾ ਮਦਾਰੀ ਦੇ ਪੰਤ ਨੂੰ ਪਰਗਲਾਉਣ ਹੁੰਦਾ, ਤੇਰੀ ਕਮਾਈ ਖਾਣ ਡਿਆ। ਇਹੋ ਜਿਹਾ ਬੰਦਾ ਲੈਣ ਤੇ ਲਾ ਕੇ ਸੋ ਜਾਂਦਾ, ਸਵੇਰ ਡੇਲੇ ਖਰਾਬ ਕਰਾਏ। ਅੱਛਾ ਵਿਆਹ ਸ਼ਾਦੀ ਤੇ ਕਿਸੇ ਦਾ ਚਾਰਜਰ ਚੁੱਕਿਆ ਜਾਣੇ ਤਾਂ ਕਹਿੰਦੇ ਇਮਲੀ ਦਾ ਹੀ ਕੰਮ। ਲੱਗੇ ਇਹਦੇ ਕੋਲ ਮੋਬਾਈਲ ਵੀ ਨਹੀਂ। ਨਹੀਂ ਬਲਕਿ ਜਿਹੜੀ ਵਿਆਹ ਸ਼ਾਦੀ ਤੇ ਨੇ ਜਾਣਾ ਹੋਵੇ ਸਾਰੇ ਅਲਰਟ ਹੋਏ ਹੁੰਦੇ, ਇਮਲੀ ਨੇ ਆਉਣਾ ਵਾ, ਧਿਆਨ ਨਾਲ ਰਹਿਣਾ ਸਾਰਿਆਂ ਨੇ। ਉੱਥੇ ਪ੍ਰਾਹੁਣੇ ਇਹ ਗੱਲਾਂ ਕਰਨ ਦੇ ਹੁੰਦੇ, ਉਹ ਜਿਹੜੇ ਕੱਪੜੇ ਬਦਲਨੇ ਉਹ ਨਾਲੋਂ ਨਾਲ ਬੈਗ 'ਚ ਰੱਖੇ। ਇੱਕ ਜਗ੍ਹਾ ਤੇ ਫੁੱਲ ਤਿਆਰ ਹੋ ਕੇ ਗਿਆ, ਬੰਦੇ ਨੂੰ ਕਹਿੰਦੇ ਜੱਫੀ ਨਾ ਪਾਈ। ਹਾਂ ਠੀਕ। ਇੱਕ ਵਿਆਹ ਤੇ ਗਿਆ ਤੇ ਮੁੰਡੇ ਦਾ ਪਿਓ ਕਹਿਣ ਡਿਆ ਆ ਬੇਦ ਵਾਲੇ ਟਰੰਕ ਨੂੰ ਕੁੰਡਾ ਲਾ, ਉੱਥੇ ਇਮਲੀ ਫਿਰਨ। ਲਾੜੇ ਨੂੰ ਕਹੀ ਜਾਣੇ ਬੜਾ ਖੈਰ ਆ, ਤਿਆਰ ਹੋਇਆ ਵਾ। ਇੱਕ ਵਿਆਹ ਤੇ ਗਿਆ ਯਾਰ, ਉੱਥੇ ਦੁਲਹਨ ਫੁੱਲ ਤਿਆਰ ਹੋਈ, ਉਹਦੇ ਨਾਲ ਸੱਚਾ ਪਿਆਰ ਹੋਵੇ। ਖੁੱਲ ਗਿਆ ਸ਼ੌਕ ਖੁੱਲ ਗਿਆ। ਕਾਲੂ ਭਾਈ ਵਿਆਹ ਵਾਲੇ ਘਰ 'ਚ ਇਹਨੂੰ ਚੰਗੇ ਛਿੱਤਰ ਪਏ, ਉੱਥੇ ਲੈਟਰਿਨ 'ਚ ਇੰਨੀ ਦੇਰ ਲਾਤੀ, ਉਹ ਵਿਚਾਰਾ ਗੁਸਲਖਾਨਿਆਂ 'ਚ ਹਮਾਮਾਂ 'ਚ ਨਹਾਉਂਦੇ। ਵਿਆਹ ਤੇ ਗਿਆ ਵਾ ਇੱਕ ਆਪਣੇ ਰਿਸ਼ਤੇਦਾਰਾਂ ਦੇ, ਧੂਲਣ ਨੇ ਰਾਤ ਤੋਂ ਆਪਣੇ ਪਰਸ ਨੂੰ ਵਾਇਰ ਲਾ ਕੇ ਲਾਇਆ। ਇੱਕ ਵਿਆਹ ਤੇ ਗਿਆ ਤੇ ਨਾਈ ਨਾਲ ਉੱਥੇ ਮਸ਼ਵਰਾ ਗਿਆ, ਟੈਂਟ ਤਲਕ ਨਾ ਲੱਗੇ। ਤੂੰ ਵਿਆਹ ਦੇਖ ਜੇ ਤੈਨੂੰ ਸੱਦ ਲਿਆ ਤੇ ਮਰੇ।
ਇੱਕ ਵਿਆਹ ਤੇ ਜਾ ਕੇ ਨਾ ਲੜਕੀ ਦੇ ਪਿਓ ਨੂੰ ਕਹੀ ਜਾਂਦਾ ਕਿ ਨਾ ਚਾਵਲਾਂ 'ਚ ਫਸ ਗਿਆ। ਅੱਛਾ ਇਹੋ ਜਿਹੇ ਬੰਦੇ ਪੂਰੇ ਵਿਆਹ ਦੀ ਡਰੈਸਿੰਗ ਲੈ ਕੇ ਜਾਂਦਾ ਤੇ ਮਹਿੰਦੀ ਵਾਲੇ ਦੇ ਉੱਤੇ ਫਨੂਸ ਡਿੱਗ ਜਾਂਦਾ ਮਰ। ਇਮਲੀ ਭਾਈ ਇੱਕ ਵਲੀਮਾ ਖਾ ਕੇ ਤੇ ਕਨਾਤਾਂ ਦੇ ਥੱਲੋਂ ਦੀ ਨਿਕਲਣ ਦਿਆ। ਮੈਂ ਕਿਹਾ ਇਹ ਕਹਿੰਦਾ ਉਧਰ ਸਲਾਮੀਆਂ ਵਾਲਾ ਬੇਟਾ। ਅੱਛਾ ਇਹ ਜੇ ਬੰਦੇ ਨੂੰ ਬੋਤਲ ਨਾ ਮਿਲੇ ਤੇ ਬਾਹਰ ਖਲੋਤਾ ਕਹਿੰਦਾ ਮੈਂ ਤੇ ਅੱਗੇ ਇਹਨਾਂ ਆ ਕੇ ਰਾਜੀ ਨਹੀਂ ਸੀ। ਇਹੋ ਜਿਹੇ ਬੰਦੇ ਸਾਰਾ ਵਿਆਹ ਖੁਸ਼ੀ ਖੁਸ਼ੀ ਖਾਂਦੇ, ਨਿਉਂਦਰੇ ਟਾਈਮ ਇਦਾਂ ਦਾ ਮੂੰਹ ਬਣਾਉਂਦੇ, ਦੁੱਲਾਂ ਦਾ ਪਿਓ ਕਹਿੰਦਾ ਚੱਲ ਰਹਿਣ ਦੇ ਯਾਰ। ਅੱਛਾ ਇੰਗਲਿਸ਼ ਬੋਲਣ ਡਿਆ ਤੇ ਜਿਹੜੀ ਦੁਲਹਨ ਆ ਉਹਨੂੰ ਜਾ ਕੇ ਸਲਾਮ ਲੈ ਕੇ ਕਹਿੰਦਾ ਵਿਲ ਯੂ ਮੈਰੀ ਮੀ। ਜਾਲਾ ਉਹਦੇ ਹੀ ਤੇ ਵਿਆਹ। ਅੱਛਾ ਇੱਕ ਵਿਆਹ ਤੇ ਗਿਆ, ਉੱਥੇ ਨਾ ਸਾਰੇ ਸਟਾਲ ਲੱਗੇ ਸੀ, ਗੋਲ ਗੱਪਿਆਂ ਦਾ, ਪਾਨਾਂ ਦਾ, ਆਈਸਕ੍ਰੀਮ ਦਾ, ਤੇ ਉੱਥੇ ਬੱਚੇ ਛੋਟੇ ਜਿਹੇ ਜਾ ਕੇ ਆਂਦੇ, ਉਹਨੂੰ ਕਹਿੰਦੇ ਇਮਲੀ ਦਾ ਪਾਨ ਲਾ ਦੇ। ਤੂੰ ਪੱਪੂ ਪਾਨ ਵਾਲੇ ਕੋ ਆਇਆ ਉੱਥੇ ਜਾ ਕੇ ਉਹ ਜਿਹੜੇ ਵੇਟਰ ਹੁੰਦੇ ਵਿਆਹ ਤੇ ਗਿਆ ਵਾ, ਸੋਹਣਾ ਪੈਂਟ ਕੋਟ ਪਾਇਆ, ਵਿਆਹ ਤੇ ਗਿਆ ਸੋਹਣਾ ਪੈਂਟ ਕੋਟ ਪਾਇਆ, ਲਾੜਾ ਕਹਿੰਦਾ ਚੱਲ ਆ ਯਾਰ ਮਿਲੀ ਬਿਨਾਂ ਤਰੀਕ ਚਲਾ, ਤੇ ਹੱਥ 'ਚ ਤੀਖੇ ਵਾਲਾ ਗੋਲਾ ਫੜਿਆ ਹੈ। ਇਹ ਵੀ ਇੱਕ ਵਿਆਹ ਤੇ ਗਿਆ, ਉੱਥੇ ਗੋਲ ਗੱਪੇ ਲੱਗੇ, ਪਾਨ ਵੀ ਲੱਗੇ, ਸਾਰਾ ਕੁਝ। ਤੇ ਉੱਥੇ ਮੁੰਡੇ ਨੂੰ ਪੁੱਛੀ ਜਾਣ ਡਿਆ ਸਲਾਮੀ ਦੇ ਵਿੱਚ ਹੀ ਖਾਣ ਪੀਣ ਨੂੰ ਆ ਜਾਂ ਲੈਦਾ ਵਾ? ਵਿੱਚ ਹੀ ਅੱਛਾ ਵਿਆਹ ਤੇ ਗਿਆ ਤੇ ਉੱਥੇ ਜਿਹੜਾ ਗਾਉਣ ਡੇ ਨਾ ਸਾਊਂਡ ਵਾਲੇ, ਉਹਨਾਂ ਦਾ ਮੈਗ ਫੜ ਕੇ ਤੇ ਆਪਣੀ ਬੁੱਢੀ ਨੂੰ ਕਹਿਣ ਡਿਆ ਮੈਂ ਤੈਨੂੰ ਵੇਖਣ ਡਿਆ। ਅੱਛਾ ਇਮਲੀ ਇੱਕ ਵਿਆਹ ਤੇ ਗਿਆ ਤੇ ਉੱਥੇ ਉਹਨੂੰ ਵੱਡੇ ਵੱਡੇ ਬੰਦੇ ਆਏ ਤੇ ਇਹਨੂੰ ਕੋਈ ਬੰਦਾ ਨਹੀਂ ਉੱਥੇ ਜਾਣਦਾ ਸੀ। ਉੱਥੇ ਭਾਂਡਾ ਕੇ ਕਹਿੰਦਾ ਭਾ ਬਾਲੇ ਦੇ ਮੁੰਡੇ ਦੀ ਵੀ ਖੈਰ। ਇਮਲੀ ਵਾਲ ਦੇਖ ਕੇ ਕਹਿੰਦੇ ਭਾ ਬਾਲੇ ਦੇ ਮੁੰਡੇ ਦੀ। ਇਮਲੀ ਲਾੜੇ ਦੇ ਨਾਲ ਇੰਝ ਹੋ ਕੇ ਬੈਠਾ ਵਾ, ਉਹ ਸਾਰੇ ਕਹਿੰਦੇ ਉੱਠ ਕੇ ਤੇ ਖਲੋ। ਮੈਂ ਕਿਹਾ ਤੂੰ ਉੱਠਦਾ ਕਿਉਂ ਨਹੀਂ? ਕਹਿੰਦਾ ਮਿੱਠੀ ਚਟਨੀ। ਅੱਛਾ ਇੱਕ ਵਿਆਹ ਤੇ ਕਹਿੰਦਾ ਸਾਊਂਡ ਵਾਲੇ ਕੋਲ ਬੈਠਾ, ਉਹਨੂੰ ਕਹੀ ਜਾਂਦਾ ਖੁਸਰਾ ਭਰਾ ਲਿਆਇਆ। ਮੁਦੱਸਰ ਇੱਕ ਵਿਆਹ ਤੇ ਗਿਆ ਤੇ ਇਹਦੇ ਨਾਲ ਦੇ ਸਿਰ ਵਰਗੇ 2-3 ਜਾਣੇ, ਤੇ ਮੈਂ ਕਿਹਾ ਮੁਦੱਸਰ ਭਾਈ ਇਹ ਕੌਣ ਆ? ਕਹਿੰਦਾ ਮੇਰੇ ਸਿਰ ਫੈਲੋ ਆ। ਇਮਲੀ ਵਰਗੇ ਬੰਦੇ ਸੁਖੇ ਭਰਾ ਦੇ ਵਿਆਹ ਦੇ ਵੇਟਰ ਹੁੰਦੇ। ਅੱਛਾ ਤੁਸੀਂ ਗੌਰ ਕੀਤਾ, ਸੌਰੀ ਤੇਰੀ ਗੱਲ। ਇਮਲੀ ਇੱਕ ਅੱਛਾ ਇਮਲੀ ਵਰਗੇ ਬੰਦੇ ਨਾ ਕਿਸੇ ਵੀ ਵਿਆਹ ਤੇ ਜਾਣ ਨਾ ਤੇ ਸਾਰਾ ਵਿਆਹ ਭਲਾ ਕਿੱਦਾਂ ਖਰਾਬ ਕਰਦੇ, ਕਰੰਟ ਲਵਾ ਕੇ ਸੋਚੂਗਾ ਉਹ ਸਾਰੇ ਕੇ ਮੈਂ ਐਂਬੂਲੈਂਸ ਵਿਆਹ ਤੇ ਗਿਆ ਵਾ। ਹਲਾ ਹੁੰਦਾ ਨਾ। ਇਦਾਂ ਦੇ ਬੰਦੇ ਨਾ ਵਿਆਹ ਤੇ ਜਾ ਕੇ ਇਦਾਂ ਦੇ ਬੰਦੇ ਵਿਆਹ ਤੇ ਜਾ ਕੇ ਨਾ ਠੁੱਡਾ ਮਾਰ ਕੇ ਸਾਊਂਡ ਬੰਦ ਕਰ ਦਿੰਦੇ। ਇਮਲੀ ਇੱਕ ਵਿਆਹ ਤੇ ਗਿਆ ਤੇ ਇਮਲੀ ਨੇ ਇੱਥੇ ਮਿਲਣੀ ਕਰਨੀ ਸੀਗੀ। ਉਹਨਾਂ ਨੇ ਇਹਨੂੰ ਦੇਖ ਕੇ ਉਹਨੇ ਕਿਹਾ ਯਾਰ ਤੁਸੀਂ ਸੂਟ ਹੀ ਰੱਖ ਲਓ ਸੀ। ਅੱਛਾ ਇਮਲੀ ਵਗਰੇ ਬੰਦੇ ਐ ਕਰਕੇ ਦੂਲੇ ਦੀ ਕਾਰ ਚੱਲਦੀ ਹੈ ਨਾ, ਬਾਹਰੋਂ ਬੂਹਾ ਖੜਕਾ ਕੇ 100 ਰੁਪਏ ਦੇ ਦੇ ਰੋਟੀ ਖਾਣੀ। ਇੱਕ ਵਿਆਹ ਤੇ ਗਿਆ, ਕਹਿੰਦਾ ਮੈਨੂੰ 4 ਦਿਨ ਦਾ ਕਾਰਡ ਆ। ਮੈਂ ਕਿਹਾ 3 ਦਿਨ ਦਾ। ਚੌਥੇ ਦਿਨ ਕੀ ਕਰਨਾ? ਕਹਿੰਦਾ ਹੱਡੀਆਂ ਇਕੱਠੀਆਂ ਪੈ। ਇਹ ਕਰਕੇ ਭਾਈ ਰੋਟੀ ਖਾ ਕੇ ਬਾਹਰ ਚੱਲਾ ਤੇ ਸਲਾਮੀ ਵਾਲੇ ਨੂੰ ਕਹਿੰਦੇ ਉਹ ਵਾਜਿਆਂ ਵਾਲੇ ਦਿੱਤੇ, ਉਹ ਕਿੱਥੇ ਗਏ? ਵਿਆਹ ਤੇ ਗਿਆ ਵਾ ਤੇ ਇਮਲੀ ਇੱਕ ਵਿਆਹ ਤੇ ਗਿਆ ਭਾਈ, ਉੱਥੇ ਸਾਰੇ ਬੰਦੇ ਕਹਿਣ ਇੱਥੇ ਜਰਾਬਾਂ ਕਿਹਨੇ ਲਾਈਆਂ ਆ? ਯਾਰ ਇੱਕ ਦੋਸਤ ਦੀ ਮਹਿੰਦੀ ਤੇ ਗਿਆ, ਲਾੜੇ ਦੇ ਕੇ ਡੱਬਾ ਨਹੀਂ ਪਿਆ ਮਠਾਈ ਵਾਲਾ, ਉਹ 'ਚ ਸਿਗਰਟ ਝਾੜਤਾ। ਉਹ ਚਪੇੜਾ ਮਾਰ ਕੋਠੇ ਤੋਂ। ਇਮਲੀ ਦਾ ਆਪਣਾ ਵਿਆਹ ਸੀ ਤੇ ਉਹ ਮਠਿਆਈ ਨਹੀਂ ਖਾਈ ਦੀ ਨਾ, ਕਿਲੋ ਵਾਲਾ ਡੱਬਾ ਗੱਲਾਂ ਹੀ ਖਾ ਗਿਆ। ਅੱਛਾ ਇਮਲੀ ਵੇਟਰ ਸੀ ਨਾ, ਵੇਟਰ ਸ਼ੀਸ਼ੇ ਦੇ ਟੇਬਲ ਲੱਗੇ ਤੇ ਇੱਕ ਬਿੱਲੀ ਫੜ ਕੇ ਉਹਦੇ ਨਾਲ ਕਾਊਂਟਰ ਸਾਫ਼ ਕਰ। ਯਾਰ ਕਾਲੂ ਇੱਕ ਵਿਆਹ ਤੇ ਗਿਆ, ਫੁੱਲ 2 ਪੀਸ ਪਾਇਆ ਇਹਨੇ ਤੇ ਇੰਜ ਕਰਕੇ ਵਿਆਹ ਵਾਲੇ ਹਾਲ ਚ ਵੜਿਆ ਤੇ ਲੋਕੀ ਇਹਨੂੰ ਕਹਿਣ ਓਏ ਲਾੜੇ ਦਾ ਭਰਾ ਓਏ। ਅੱਛਾ ਇਮਲੀ ਭਾਈ ਇੱਕ ਵਿਆਹ ਤੇ ਗਿਆ। ਮੈਂ ਕਿਹਾ ਵਿਆਹ ਤੇ ਆਇਆ? ਕਹਿੰਦਾ ਨਹੀਂ ਮੈਂ ਤੇ ਠੱਪੇ ਲਾਣੇ ਆ। ਉਹ ਇਮਲੀ ਇੱਕ ਵਿਆਹ ਤੇ ਗਿਆ, ਕਹਿੰਦਾ ਤੇਰਾ ਕਿੱਦਾਂ ਮੂੰਹ ਕਾਲਾ ਆ? ਕਹਿੰਦਾ ਉਹ ਦੇਗਾਂ ਵਾਲੇ ਨੇ ਚਪੇੜਾ ਮਾਰੀਆਂ। ਇੱਕ ਵਿਆਹ ਤੇ ਗਿਆ ਦਾ ਕਦਰ ਮਹਿੰਦੀ ਤੇ ਪੈਸੇ ਸੁੱਟਣ ਦਿਆ, ਉਹਨੂੰ ਸਮਝਾਉਂਦਾ ਕੋਲ ਪੈਸੇ ਨਹੀਂ, ਉਹ ਇਹਨਾਂ ਕੰਮਾਂ 'ਚ ਕੁਝ ਨਹੀਂ ਰੱਖਿਆ। ਕਾਲੂ ਵੀ ਇੱਕ ਵਿਆਹ ਤੇ ਗਿਆ, ਇਹਨੇ ਭਾਈ ਮਹਿੰਦੀ ਤੇ ਫੁੱਲ ਪੈਸੇ ਸੁੱਟੇ ਤੇ ਸਵੇਰੇ ਬੁੱਢੀ ਨਾਲ ਬਹਿ ਕੇ ਉਂਗਲਾਂ ਤੇ ਹਿਸਾਬ ਕਰੇ। ਇੱਕ ਵਿਆਹ ਤੇ ਗਿਆ, ਲੜ ਦੇ ਪਿਓ ਨੇ ਕਿਹਾ ਤੂੰ ਨਾਈ ਦੇ ਨਾਲ ਕੰਮ ਕਰਾਉਣਾ। ਨਾਈ ਨੇ ਕਿਹਾ ਕਸਟਰਡ ਦਾ ਸਮਾਨ ਤਿਆਰ ਕਰ। ਉਹਨੇ ਚਪੇੜਾ ਮਾਰ ਗਿਆ, ਇੰਨਾ ਪਿਆਜ਼ ਕੱਟਤਾ। ਇੱਕ ਵਿਆਹ ਤੇ ਗਿਆ ਇਮਲੀ ਭਾਈ, ਉਹਨਾਂ ਨੇ ਰੋਟੀ ਨਹੀਂ ਦਿੱਤੀ ਤੇ ਉਹਨਾਂ ਨੂੰ ਕਹਿੰਦੇ ਰੋਟੀ ਨਹੀਂ ਦੇਣੀ, ਉਹ ਵਧਿਆ ਬਾਲਣ ਹੀ ਦੇ ਦੋ ਕਿਤੇ। ਅੱਛਾ ਇਦਾਂ ਦੇ ਬੰਦੇ ਤੁਸੀਂ ਹਿਸਾਬ ਲਾਉਣਾ ਨਾ ਯਾਰ। ਅਕਸਰ ਜਿਹੜੇ ਨਾਈ ਦੇਗਾ ਦੂਗਾ ਪਕਾਉਣੇ, ਉਹਦੇ ਕੋਲ ਜਾ ਕੇ ਕਮੀਜ਼ ਪਿੱਛੇ ਚੁੱਕ ਕੇ ਕਹਿਣ ਲੈ ਪਕਾ ਫਿਰ ਦਾਲਚੀਨੀ ਵਾਲੀ ਚਾਹ। ਐਵੇਂ ਉਹਦੇ ਨਾਲ ਕੰਮ ਕਰਾਈ ਜਾ। ਏਦਾਂ ਦੇ ਬੰਦੇ ਨਾਈ ਕੋ ਜਾ ਕੇ ਐਵੇਂ ਕਹਿਣ ਮੇਰੀ ਬੜੀ ਆ ਕਰਦੇ। ਯਾਰ ਨਾਈ ਕੋ ਮਾਰ ਖਾ ਲਈ ਇਹਨੇ, ਉਹਨੇ ਕਿਹਾ ਚੌਲ ਧੋਣ ਵਾਸਤੇ ਮੰਜਾ ਦੋ, ਉਹਨੂੰ ਡਬਲ ਬੈੱਡ ਦੇ ਦਿੱਤਾ। ਭਾਈ ਇਹਨੇ ਨਾਈ ਨੇ ਇਹਨੂੰ ਕਿਹਾ ਜਾ ਮੰਜਾ ਚੌਲ ਧੋਣ ਲਈ ਲਿਆ ਕੇ ਦੇ।
ਤੇ ਬਾਹਰ ਮੰਜਾ ਛੱਡ ਕੇ ਕਹਿੰਦਾ ਅੱਧੀ ਸਾਈਡ ਤੇ ਧੋ ਲਓ, ਇੱਧਰ ਅੱਬੂ ਪਏ ਆ। ਉਹ ਸਭ ਚਾਹ ਪੀ ਕੇ ਕਹੀ ਜਾਵੇ ਇਹ ਕਿਦਾਂ ਦਾ 2 ਸੋਡਾ ਆ ਗਿਆ। ਗਰਮ ਤੋਂ ਕੋਡਾ ਕਹਿੰਦਾ ਪੀਣੀ ਤਾਂ ਇਹ ਵੀ ਭਾਈ ਇੱਕ ਵਿਆਹ ਤੇ ਗਿਆ, ਕਹਿੰਦਾ ਥੋੜਾ ਜਿਹਾ ਕਸਟਰਡ ਦਿਓ, ਕਹਿੰਦਾ ਕੀ ਕਰਨਾ, ਕਹਿੰਦਾ ਗੁੱਡਾ ਜੋੜਨਾ। ਓਏ ਲਾਗਤ ਵਾਲਾ ਨਾ ਮੁਦੱਸਰ ਯਾਰ ਆ ਗੱਲ ਤੂੰ ਕੀਤੀ ਸ਼ਰਮ ਮਨਵਾਉਣ ਦੇ। ਇਹਨੇ ਦੋਨੇ ਲਈ ਇੱਕ ਡਾਮਨ ਨੂੰ। ਮੁਦੱਸਰ ਵਰਗੇ ਬੰਦੇ ਵਿਆਹ ਤੋਂ ਆ ਕੇ ਵਾਪਸ ਇੱਕੋ ਹੀ ਗੱਲ ਕਰਨਗੇ, ਖਾਣਾ ਸੋਹਣਾ ਹੀ ਪੱਕਿਆ, ਮੈਂ ਇੰਨਾ ਕੀ ਖਾਧਾ। ਮੇਰੇ ਤਾਂ ਖਾ ਅੱਛਾ ਇਦਾਂ ਦੇ ਬੰਦੇ ਨੂੰ ਰੋਟੀ ਨਾ ਮਿਲੇ ਵਿਆਹ ਵਾਲੇ ਤੇ ਜਿਹੜਾ ਘਰ ਵਾਲਾ ਬੱਚਾ ਹੁੰਦਾ ਕਿ ਕਿਤੇ ਬੱਚੇ ਦੇ ਫੜ ਕੇ ਦੰਦੀ ਵੱਢ ਕੇ ਦੌੜਾ। ਇਦਾਂ ਦਾ ਬੰਦਾ ਨਾ ਸ਼ਾਦੀ ਹਾਲ ਦੇ ਬਾਹਰ ਖਲੋ ਕੇ ਲੋਕਾਂ ਨੂੰ ਕਹਿਣ ਡਿਆ ਉਹਦਾ ਫੈਮਿਲੀ ਫੰਕਸ਼ਨ ਆ। ਮੁਦੱਸਰ ਵਗਰੇ ਬੰਦੇ ਨੂੰ ਰੋਟੀ ਨਾ ਮਿਲੇ ਤੇ ਬੈਕ ਬਾਜ਼ੀਆਂ ਮਾਰਦੇ ਬਾਹਰ ਨਿਕਲਣ ਦੋ। ਕਿਸੇ ਨੂੰ ਪਤਾ ਨਾ ਚੱਲੇ ਕੌਣ। ਇੱਕ ਵਿਆਹ ਤੇ ਗਿਆ ਉਹਨਾਂ ਨੇ ਖਾਣਾ ਵੀ ਅੱਛਾ ਦਿੱਤਾ, ਪ੍ਰੋਟੋਕਾਲ ਵੀ ਅੱਛਾ, ਤੇ ਫਿਰ ਆ ਘਰ ਜਾ ਕਹੀ ਜਾਵੇ ਮੈਨੂੰ ਮਜ਼ਾ ਨਹੀਂ ਆਇਆ, ਕਹਿੰਦੇ ਕਿਉਂ ਮੇਰਾ ਗਾਣਾ ਨਹੀਂ ਕਰਾਇਆ। ਮਾਰਾ ਯਾਰ 10,000 ਰੁਪਈਆ ਨੇ ਵੇਲਾਂ ਕਰਾਤੀਆਂ ਬਾਜਿਆਂ ਵਾਲੇ। ਇਸ ਗੱਲ ਤੋਂ ਫੜਿਆ ਗਿਆ ਕਿ ਬਾਜੇ ਵਾਲਿਆਂ ਨੇ ਕਿਹਾ ਚਾ ਦੇਖਾਂ ਕਿਦਾਂ 10,000 ਦਾ ਮਿੱਟੀ ਹੋ ਗਿਆ। ਯਾਰ ਇੱਕ ਬੰਦਾ ਵਿਆਹ ਤੇ ਇੰਨੇ ਪੈਸੇ ਲਟਾਉਣ ਦਿਆ ਤੇ ਉਹਦੇ ਕੋਲ ਜਾ ਕਹਿੰਦਾ ਲਟਾਉਣ ਵੀ ਤੇ ਦਿਆਂ ਹੀ ਮੈਨੂੰ ਦੇ ਦੇ। ਬੂਟੀ ਪੀ ਕੇ ਹੈਲਮਟ ਹੀ ਚੁੱਲ੍ਹੇ ਤੇ ਰੱਖ ਕਹਿੰਦਾ ਮੈਂ ਸੀਰੀ ਪਕਾਉਣ। 2 ਰੁਪਏ ਕਹਿੰਦਾ 2 ਰੁਪਏ ਕਹਿੰਦਾ ਬਸ ਵਾਲ ਧਰ ਕੇ ਥੋੜੀ ਜਿਹੀ ਰਹਿ ਗਈ। ਕਸਾਈ ਦੀ ਦੁਕਾਨ ਤੇ ਸਿਰੀਆਂ ਪਈਆਂ ਤੇ ਉਹਨੂੰ ਹੈਂਡ ਫ੍ਰੀ ਲਾਤੀ। ਹੈਡਫੋਨ ਕਸਾਈ ਦੀ ਦੁਕਾਨ ਤੇ ਸੀਰੀ ਪਈ ਤੇ ਐਵੇਂ ਉੱਤੇ ਉਹਨੂੰ ਕਹੀ ਜਾਂਦਾ ਇੱਥੇ ਦੁਪੱਟਾ ਵੀ ਦਈਦਾ। ਕਸਾਈ ਦੀ ਦੁਕਾਨ ਤੇ ਸਿਰੀ ਪਈ ਉਹਦਾ ਫੈਰ ਚੀਰ ਕੱਢਿਆ ਆ। ਗਰਮੀ ਦੇ ਵਿੱਚ ਕਸਾਈ ਦੀ ਦੁਕਾਨ ਤੇ ਸਿਰੀ ਪਈ ਤੇ ਉਹਨੂੰ ਲਾਲ ਮਹਿੰਦੀ ਲਾਇਆ, ਕਹਿੰਦਾ ਹੁਣ ਠੰਡ ਰਹੇ। ਅੱਛਾ ਨਵੀਂ ਕਿਤਾਬ ਲਈ ਤੇ ਉਹਦੇ ਚ ਮੋਰ ਦਾ ਪਰ ਨਹੀਂ ਕੁਕੜੀ ਦਾ ਪਰ ਰੱਖਿਆ। ਕਸਾਈ ਦੀ ਦੁਕਾਨ ਤੇ ਸਿਰੀ ਪਈ ਤੇ ਅੱਖਾਂ ਦਾ ਹੱਥ ਕਹਿੰਦਾ ਲੁੱਕ ਛੁਪ ਦਾਣਾ। ਲੋਕਾਂ ਨੇ ਕਿਤਾਬ ਚੋਂ ਉਹ ਖੰਭ ਰੱਖਿਆ ਹੁੰਦਾ, ਇੰਨੇ ਪੂਰਾ ਪੰਜਾ ਹੀ ਰੱਖਿਆ ਭਾਈ। ਉਹ ਪੂਰੀ ਅੱਲਾ ਤੇਰੀ ਸ਼ਾਨ। ਕਸਾਈ ਦੀ ਦੁਕਾਨ ਤੇ ਸਿਰੀ ਪਈ ਤੇ ਉਹਦੇ ਬੁੱਲਾਂ 'ਚ ਸਿਗਰਟ ਲਾਇਆ। ਕਸਾਈ ਦੀ ਦੁਕਾਨ ਤੇ ਸਿਰੀ ਪਈ ਤੇ ਉਹਨੂੰ ਐ ਕਰਕੇ ਫੜ। ਕਸਾਈ ਦੀ ਦੁਕਾਨ ਤੇ ਸਿਰੀ ਪਈ ਉਹਨੂੰ ਜਾ ਕੇ ਕੀ ਗੱਲ ਅਪਸੈਟ ਹੋਈ। ਆਹੋ ਕੀ ਗੱਲ ਕਹਿੰਦੀ ਮੈਂ ਮਰੀ ਪਈ। ਤੇਰੇ ਨਾਲ ਜਾ ਕੇ ਕਹਿੰਦਾ ਕੀ ਗੱਲ ਅਪਸੈਟ ਜੀ। ਕਸਾਈ ਦੀ ਦੁਕਾਨ ਤੇ ਭਾਈ ਸਿਰੀ ਪਈ ਉਹਦੇ ਕੰਨ ਨੂੰ ਲੈਟਰ ਨਾਕ ਲਾ ਕਹਿੰਦੇ ਸਮਾਈਲ ਪਲੀਜ਼। ਕਸਾਈ ਦੀ ਦੁਕਾਨ ਤੇ ਸਿਰੀ ਪਈ ਉਹਦੀ ਜੀ ਬਾਹਰ ਆਈ ਕਹਿੰਦਾ ਸੋਮੋ ਜੱਲਾ। ਕਸਾਈ ਦੀ ਦੁਕਾਨ ਤੇ ਸਿਰੀ ਪਈ ਤੇ ਦੁਕਾਨ ਫੜ ਕੇ ਕਹਿਣੇ ਹੁਣ ਜਾਣਾ ਕਿ ਨਹੀਂ ਸਕੂਲ ਜਾਣਾ। ਕਸਾਈ ਦੀ ਦੁਕਾਨ ਤੇ ਸਿਰੀ ਪਈ ਆ, ਬੱਕਰੇ ਦੀ ਸਿਰੀ ਸੀ ਤੇ ਉਹਦਾ ਸਾਫਾ ਲਵੇਟ ਹੈ। ਕਸਾਈ ਦੀ ਦੁਕਾਨ ਤੇ ਸਿਰੀ ਪਈ ਉਹਨੂੰ ਥੱਲੇ ਉਹਨੂੰ ਚੁੱਕ ਕੇ ਭਾਈ ਲੰਮੇ ਪੈ ਕੇ ਏਦਾਂ ਵੇਟ ਲਾਉਂਦੇ ਆ। ਯਾਰ ਕਿੱਡੀ ਅੱਛੀ ਗੱਲ ਕਹਿੰਦਾ ਸਿਰੀ ਪਈ ਤੇ ਉਹਨੂੰ ਵੇਖ ਕੇ ਕਹਿੰਦਾ ਕੀ ਗੱਲ ਅਪਸੈਟ। ਕੀ ਗੱਲ ਆ ਸੈਡ ਹੋਈ। ਲਓ ਜੀ ਮੈਨੂੰ ਵੈਸੇ ਅੱਜ ਦੀ ਖੂਬਸੂਰਤ ਗੱਲ ਇਹ ਲੱਗੀ। ਸਾਰੇ ਕਮੈਂਟਸ ਦੇ ਵਿੱਚ ਇਹ ਦੱਸਿਆ ਕਰੋ ਕਿ ਕਿਹੜੀ ਗੱਲ ਤੁਹਾਨੂੰ ਸਾਨੂੰ ਕਿਉਂਕਿ ਨਿਸ਼ਾਨਦੇਹੀ ਹੋਵੇ। ਇਹ ਟਰੈਕ ਸਾਡੇ ਲਈ ਬੜਾ ਮਜ਼ੇਦਾਰ ਸੀ। ਜਿਵੇਂ ਉਹਨੇ ਕਿਹਾ ਵੀ ਸਿਰੀ ਪਈ ਤੇ ਉਹਨੇ ਵੇਖ ਕੇ ਕਹਿੰਦਾ ਕੀ ਗੱਲ ਐਪਸੈਟ। ਇਸ ਤਰ੍ਹਾਂ ਦੀ ਫਿਰ ਹੋਰ ਬੜੀਆਂ ਗੱਲਾਂ ਜਿਹੜੀਆਂ ਆਪਾਂ ਬੱਕਰੇ ਦੀ ਕੀਤੀਆਂ। ਕਾਲੂ ਏਡਾ ਮਾਰਾ ਬੱਕਰਾ ਲੈ ਉਹਨੂੰ ਗਿੱਲਾ ਕਰਕੇ ਬਾਹਰ ਗੇਟ ਸਾਫ਼ ਕਰਨ ਦਿਆ ਉਹਦੇ ਨਾਲ। तो कैसा लगा आपको आज का शो हमारा? इसमें आपने कमेंट्स में बताना है। सबसे मतलब परफॉर्मेंसेस सारे दी अच्छी होंगी है। असी कोशिश करने सारे ही जिन्ना को सजी है महफिल अहबाब ये घड़ियां गनीमत है। ये लम्हे जिंदगी में बार बार आया नहीं करते। हम हंसने की हंसाने की कोशिश करते हैं, आप लोगों का दिल बहलाने की कोशिश। कैसा शेर कोशिश करते हैं हम यहाँ पे आते हैं अपनी ही मर्जी से, इसको यहाँ से उठाने की कोशिश करते हैं। ताड़ियां यार ते निगामां होइयां 4 वे पतली कमर वालिया वे छाबियां दे विच पाइयां। ਉਹ ਦਿਨ ਰੱਖੇ ਨੇ ਨਿੱਕੇ ਛੋਟੇ ਵੱਡੇ ਭਰਾ ਦੋਵੇਂ ਬਾਲੇ ਰੱਖ ਗਏ ਕਿਤੇ ਆਣ ਸਮਾਨੀ ਬਹਿ ਗਏ। ਹਲੇ ਕੋਈ ਕਸਰ ਰਹਿੰਦੀ ਸੀ ਯਾਰ ਬੜੀ ਗੱਲ ਹੈ। तो वही ਏਡਾ ਛੋਟਾ ਬੱਕਰਾ ਫਰੀਦ ਹੁਣੇ ਲੈ ਆਏ ਤੇ ਦੇਖ ਦੇਖ ਕੇ ਕਹਿੰਦਾ ਕਿਹਦੇ ਤੇ ਗਿਆ।
ਆਹ ਦੇਖ ਆਪਣੀ ਮਸ਼ੂਕ ਨੂੰ ਮਿਲਣ ਚੱਲੇ ਸੀ, ਵਾਲ ਦਾ ਗਿੱਲੇ ਹੈ ਨਹੀਂ ਸੀ ਪਰ ਵੱਟੇ ਦਾ ਕਰ ਲੈ। ਕਾਲੂ ਭਾਈ ਤੰਗ ਜੁੱਤੀ ਪਾ ਕੇ ਆਏ, ਮੈਨੂੰ ਲੱਗਦਾ ਹਾਂ ਪਟਾਟਸ ਹੋ ਗਈ। ਇਹੋ ਜਿਹੇ ਬੰਦੇ ਗਰਮ ਸੂਟ ਪਾ ਕੇ ਜਾਂਦੇ ਹੁੰਦੇ ਯਾਰ ਪੱਖੇ ਕੰਮ ਨਹੀਂ ਕਰਦੇ। लो जी, गरम सूट पा के कहते हैं पक्के कम नहीं करते ये। जी नाजरीन, अपना बहुत सारा ख्याल रखिएगा। हम हर बार कहते हैं ओवरसीज जितने पाकिस्तानी सबको अल्लाह आपको बहुत सारा खुश रखे। अपने ਕਿੰਨੇ ਦਾ ਤੇ ਪੁੱਛ ਲਓ, हाँ? ਕਿੰਨੇ ਦਾ ਨਹੀਂ ਪੁੱਛਣਾ ਸੀ। ਉਹ ਯਾਰ ਤਸਵੀਰ ਲੈ ਲਈ ਮੇਰੀ, ਉੱਥੋਂ ਪਤਾ ਲੱਗ ਜਾਏਗਾ। तो जहाँ जो लोग यहाँ पे देखते हैं हमारे पाकिस्तान इंडिया में, सब लोग अपना बहुत सारा ख्याल रखें। हमारे कमेंट्स जो जरूर कीजिएगा। और पाकिस्तान जिंदाबाद। ਕਾਲੂ ਭਾਈ ਨਜ਼ਰ ਨਹੀਂ ਆਇਆ 2-3 ਮਹੀਨੇ। ਮੈਂ ਕਿਹਾ ਕਿੱਥੇ ਸੀ? ਕਹਿੰਦਾ ਆਪਾਂ ਬਰਫ਼ ਵਾਲੀ ਸਾਈਡ ਤੇ ਕੁੱਤਿਆਂ ਵਾਲਾ ਰਕਸ਼ਾ ਬਣਾਇਆ ਉੱਥੇ। ਕਾਲੂ ਭਾਈ ਫੇਰ ਮੈਨੂੰ 8-10 ਦਿਨ ਨਜ਼ਰ ਨਹੀਂ ਆਇਆ। ਮੈਂ ਕਿਹਾ ਕਿੱਥੇ ਗਿਆ? ਕਹਿੰਦਾ ਮਕਾਨ ਦਾ ਘੁੱਟ ਭਰਿਆ ਗਿਆ। पाकिस्तान जिंदाबाद।